वाहिगुरू जी का खालसा वाहिगुरू जी की फतेह। अस्सलाम वालेकुम आदाब वर्ज वहाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 8 ਜਨਵਰੀ 2024 26 ਪੋ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਫਰਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪਹਿਲਾਂ ਤੁਹਾਡੇ ਕੋਲ ਆਪਾਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਪਿਛਲੇ ਵੀਕ ਦੇ 4 ਪ੍ਰੋਗਰਾਮ ਜਿਹੜੇ ਨੇ ਉਹ ਮਿਸ ਕੀਤੇ ਨੇ ਕਿਉਂਕਿ ਸਾਡੀ ਥੋੜੀ ਤਬੀਅਤ ਠੀਕ ਨਹੀਂ ਸੀ। ਤੁਸੀਂ ਸਟਾਰਟਿੰਗ 'ਚ ਹੀ ਦੇਖਿਆ ਸਾਡੇ ਖੰਗੂਰੇ ਸਾਡੀ ਆਵਾਜ਼ ਦੇ ਕਿ ਅਸੀਂ ਬਿਮਾਰ ਸੀ। ਸੋ ਥੋੜੇ ਬਹੁਤ ਠੀਕ ਹੋ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕਲੀਵਲੈਂਡ ਓਹਾਇਓ ਤੋਂ ਮਹਿਤਾਬ ਸਿੰਘ ਸਰਦਾਰ ਖੁਸ਼ਵੰਤ ਸਿੰਘ ਸਰਦਾਰ ਜਤਿੰਦਰ ਸਿੰਘ ਢਿੱਲੋਂ ਜਰਾਂ ਵੱਲੋਂ ਉਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਲਈ ਤੁਹਾਨੂੰ ਇਹੀ ਕਿਹਾ ਕਿ ਤੁਸੀਂ ਵੱਧ ਤੋਂ ਵੱਧ ਜਿਹੜੀ ਸਪੋਰਟ ਕਰੋ ਮਾਈਕ ਸਹਾਇਤਾ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਦੱਸਿਆ ਕਿ ਪਿਛਲੇ ਵੀਕ ਦੇ ਆਪਾਂ 4 ਪ੍ਰੋਗਰਾਮ ਜਿਹੜੇ ਮਿਸ ਕੀਤੇ ਨੇ ਔਰ ਪਿਛਲੇ ਵੀਕ ਦੇ ਵਿੱਚ ਇਤਿਹਾਸਕ ਜਿਹੜੇ ਦਿਨ ਸਨ ਜਿਸ ਦੇ ਵਿੱਚ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਦਾ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਉਹਨਾਂ ਦਾ ਪ੍ਰਕਾਸ਼ ਦਿਹਾੜਾ ਸੀ। ਇਸ ਤੇ ਆਪਾਂ ਬਿਹਾਫ ਤੇ ਤੁਹਾਨੂੰ ਲੱਖ ਮੁਬਾਰਕਾਂ ਦਿੰਦੇ ਹਾਂ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਔਰ 6 ਜਨਵਰੀ ਨੂੰ ਭਾਈ ਸਤਵੰਤ ਸਿੰਘ ਅਤੇ ਭਾਈ ਕੇਰ ਸਿੰਘ ਜੀ ਹੋਰਾਂ ਦਾ ਸ਼ਹੀਦੀ ਦਿਨ ਵੀ ਸੀ। ਇਸ ਤੇ ਆਪਾਂ ਗੱਲਬਾਤ ਕਰਾਂਗੇ। ਔਰ ਇਸ ਤੋਂ ਇਲਾਵਾ ਜਿਹੜੀਆਂ ਅਜੋਕੇ ਖਾਲਿਸਤਾਨ ਸੰਘਰਸ਼ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਨੇ ਜਿਹੜੀਆਂ ਚੱਲ ਰਹੀਆਂ ਸੀ ਉਹਨਾਂ ਤੇ ਵੀ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਮਾਫੀ ਤੁਸੀਂ ਮੰਗ ਲਈ ਮੈਂ ਤਾਂ ਉੱਤੇ ਸਟੈਂਪ ਹੀ ਲਾ ਸਕਦਾ। ਬਿਲਕੁਲ ਜ਼ਾਹਰ ਹੈ ਅਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਸਾਰੇ ਹੀ ਵਿਊਅਰਸ ਦਾ ਜਿਨ੍ਹਾਂ ਨੇ ਇਹਨਾਂ ਸਾਰੇ ਦਿਨਾਂ ਦੇ ਵਿੱਚ ਚਿੰਤਾ ਦਾ ਇਜ਼ਹਾਰ ਕੀਤਾ। ਬਹੁਤ ਸਾਰੀਆਂ ਲਿਖਤਾਂ ਮੈਸੇਜਿਸ ਜੇ ਇੱਕ ਤੱਕ ਗੱਲ ਨਹੀਂ ਪਹੁੰਚੀ ਤਾਂ ਘੁੰਮਾ ਕੇ ਕਿੰਨਿਆਂ ਤੱਕ ਪਹੁੰਚ ਕਰਕੇ ਕੰਸਰਨ ਫਿਕਰ ਦਾ ਇਜ਼ਹਾਰ ਸੀ। ਅਸੀਂ ਉਹਨਾਂ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ। ਵੈਸੇ ਇਹ ਵੀ ਹੁੰਦਾ ਹੈ ਬਹੁਤ ਵਾਰ ਜਦੋਂ ਤੁਸੀਂ ਇਸ ਵੈਦਰ 'ਚੋਂ ਗੁਜ਼ਰ ਰਹੇ ਹੁੰਦੇ ਹੋ ਇਹ ਕਿਉਂਕਿ ਜਦੋਂ ਅਸੀਂ ਗਲੋਬਲ ਵਾਰਮਿੰਗ ਦੀ ਗੱਲ ਕਰਦੇ ਹਾਂ ਕਲਾਈਮੇਟ ਚੇਂਜ ਦੀ ਗੱਲ ਕਰਦੇ ਹਾਂ ਤੇ ਇਹ ਜਿਹੜਾ ਬੇਮੌਸਮਾ ਪਾਰਟ ਹੁੰਦਾ ਹੈ ਜਦੋਂ ਅਸੀਂ ਕਿਸੇ ਈਵਨ ਫਰੂਟ ਬਾਰੇ ਵੀ ਗੱਲ ਕਰਦੇ ਸੀ ਇੱਕ ਜ਼ਮਾਨਾ ਸੀ ਕਿ ਕਹਿੰਦੇ ਸੀ ਜੀ ਇਹ ਬੇਮੌਸਮ ਹੈ ਕਿਉਂਕਿ ਹਰ ਇੱਕ ਨੂੰ ਪਤਾ ਸੀ ਕਿ ਵੀ ਇਹ ਸਾਲ ਦੇ ਇਹ ਉਸ ਖਿੱਤੇ 'ਚ 6 ਵੈਦਰ ਇੱਥੇ 4 ਵੈਦਰ ਔਰ ਉਹਨਾਂ ਦੇ ਮਹੀਨੇ ਵੀ ਆਲਮੋਸਟ ਫਿਕਸ ਜੇ ਵਾਂਗ ਹੀ ਸੀ। 2-4 ਦਿਨ ਦਾ ਫਰਕ ਪੈਂਦਾ ਹੁੰਦਾ ਸੀ ਕਿ ਭਾਈ ਇਸ ਵਾਰ ਜਿਹੜੀ ਹੈ ਮੌਨਸੂਨ ਹਫ਼ਤਾ ਲੇਟ ਹੋ ਗਈ ਜਾਂ ਹਫ਼ਤਾ ਪਹਿਲਾਂ ਆ ਗਈ ਕਿਉਂਕਿ ਮੌਨਸੂਨ ਹਵਾਵਾਂ ਉਸ ਖਿੱਤੇ 'ਚ ਜਿਹੜਾ ਫਿਨੋਮੀਨਾ ਸਾਡੇ ਉਸ ਖਿੱਤੇ ਦਾ ਯੂਨੀਕ ਹੈ ਕਿਉਂਕਿ ਲਗਭਗ 45 ਦਿਨ ਦਾ ਸਫ਼ਰ ਉਹ ਤੈਅ ਕਰਦੀਆਂ ਨੇ ਉਸ ਕੇਰਲਾ ਦੇ ਸਮੁੰਦਰ 'ਚੋਂ ਨਿਕਲਦੇ ਆ। ਸੋ ਉੱਥੇ 1.5 ਮਹੀਨਾ ਪਹਿਲਾਂ ਆ ਜਾਂਦੇ ਤੱਕ ਪੰਜਾਬ ਪਹੁੰਚਦੇ ਸੀ। ਜੁਲਾਈ ਅਗਸਤ ਦੇ ਮਹੀਨੇ ਮਾਰਕ ਹੁੰਦੇ ਸੀ। ਜਿਹੜੇ ਹਿੱਲੀ ਡਿਸਟ੍ਰਿਕਟ ਸੀ ਪੰਜਾਬ ਦੇ ਡਿਸਟ੍ਰਿਕਟ ਕਾਂਗੜਾ ਕੁੱਲੂ ਉਹਨਾਂ 'ਚ ਛੁੱਟੀਆਂ ਹੀ ਬਰਸਾਤਾਂ ਦੀਆਂ ਹੁੰਦੀਆਂ ਸੀ ਉਹਨਾਂ ਦਿਨਾਂ ਦੀਆਂ ਹੀ। ਇਸੇ ਤਰ੍ਹਾਂ ਪੰਜਾਬ ਦੇ ਜਿਹੜੇ ਰੀਜਨ ਦੇ ਵਿੱਚ ਸਮਰ
ਕਿਉਂਕਿ ਕਣਕ ਦੀ ਜਿਹੜੀ ਹੈ ਉਸ ਦੀਆਂ ਵਾਢੀਆਂ ਦੇ ਨਾਲ ਹੀ ਸਾਰਾ ਕੁਝ ਜੁੜਿਆ ਹੋਇਆ ਸੀ। ਪਰ ਗਲੋਬਲ ਚੇਂਜ ਨੇ ਇੰਨਾ ਕੁਛ ਬਦਲ ਦਿੱਤਾ ਹੈ ਕਿ ਐਤਕੀ ਜਦੋਂ ਮੈਂ ਗੱਲ ਵੀ ਕੀਤੀ ਸੀ ਕਿ ਮੈਂ ਇੱਕ ਵਾਈਟ ਅਮਰੀਕਨ ਨਾਲ ਗੱਲ ਹੋਈ, ਮੈਂ ਕਿਹਾ ਵੀ ਇਸ ਵਾਰ ਤਾਂ ਬਿਲਕੁਲ ਕ੍ਰਿਸਮਸ ਵੀ ਸੁੱਕੀ ਲੰਘ ਗਈ, ਨਿਊ ਈਅਰ ਵੀ ਸੁੱਕਾ ਲੰਘ ਗਿਆ। ਕਹਿੰਦਾ ਹਾਂ ਸਨੋਫਾਲ ਵਿਲ ਬੀ ਇਨ ਫਰਾਈਡੇ ਇਨ ਫੈਬਰੂਰੀ, ਨਹੀਂ ਸੋ ਫੈਬਰੂਰੀ 'ਚ ਜਾ ਕੇ ਹੋਏਗੀ। ਸੋ ਜ਼ਾਹਰ ਹੈ ਵੀ ਜਦੋਂ ਅਸੀਂ ਖਿਲਵਾੜ ਕਰਦੇ ਹਾਂ ਕੁਦਰਤ ਦੇ ਨਾਲ ਤੇ ਫਿਰ ਜਿਹੜੇ ਕੁਦਰਤ ਦੇ ਜੀਵ ਜੰਤ ਨੇ ਉਹ ਵੀ ਆਪਣਾ ਇਹ ਕਰਿਸ਼ਮਾ ਦਿਖਾਉਂਦੇ ਨੇ। ਔਰ ਜਦੋਂ ਅਸੀਂ ਹਰ ਵਾਰੇ ਫਲੂ ਦੀ ਨਵੀਂ ਵਾਇਰਸ, ਉਸ ਦੀ ਨਵੀਂ ਮਿਊਟੇਸ਼ਨ ਦੀ ਗੱਲ ਕਰਦੇ ਹਾਂ ਤੇ ਉਸਨੇ ਆਪਣਾ ਜਲਵਾ ਦਿਖਾਣਾ ਹੀ ਹੁੰਦਾ ਹੈ। ਤੇ ਅਸੀਂ ਜਦੋਂ ਵਿਚਰਦੇ ਹਾਂ ਸਾਰਿਆਂ ਦੇ ਵਿੱਚ, ਮੈਂ ਜਦੋਂ ਈਵਨ ਆਪਣੀ ਕੈਲੀਫੋਰਨੀਆ ਵਿਜ਼ਿਟ ਵੇਲੇ ਮੈਨੂੰ ਇਹ ਰਿਅਲਾਈਜ਼ ਹੋ ਗਿਆ ਸੀ ਕਿਉਂਕਿ ਉੱਥੇ ਬਹੁਤ ਤੇਜ਼ੀ ਨਾਲ ਹਰ ਤੀਸਰਾ ਬੰਦਾ ਆਲਮੋਸਟ ਆਪਣੀ ਕਮਿਊਨਿਟੀ ਦੀ ਮੈਂ ਗੱਲ ਕਰਦਾ ਕਿ ਵੀ ਜਿਨ੍ਹਾਂ ਨੂੰ ਵੀ ਕਾਲ ਕੀਤਾ ਉਹਨਾਂ ਦਾ ਕੋਈ ਜਿਹੜਾ ਇਸ ਕਿਸਮ ਦਾ ਹੀ ਹਾਲ ਸੀ। ਫਿਰ ਆਉਂਦੇ ਆ ਜਿਹੜਾ ਫੋਲੋਇੰਗ ਵੀਕ ਨਿਊ ਈਅਰ ਸੀ, ਔਰ ਜਦੋਂ ਤੁਸੀਂ ਵੱਡੀਆਂ ਗੈਦਰਿੰਗ ਦੇ ਵਿੱਚ ਹੁੰਦੇ ਹੋ ਜ਼ਾਹਰ ਹੈ ਕਿ ਭਾਈ ਕਈਆਂ ਨੂੰ ਪਤਾ ਹੁੰਦਾ ਫਲੂ ਹੈ ਤਾਂ ਵੀ ਉਹ ਆ ਜਾਂਦੇ ਨੇ, ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਫਿਰ ਵੀ। ਔਰ ਇਹ ਕਿਉਂਕਿ ਏਅਰਬੋਰਨ ਹਾਲਾਂਕਿ ਕਹਿਣ ਨੂੰ ਤਾਂ ਬਾਈ ਟੱਚ ਹੀ ਹੁੰਦਾ ਲੇਕਿਨ ਫਿਰ ਵੀ ਮੈਂ ਇਹ ਸਮਝਦਾ ਵੀ ਬਹੁਤ ਸਾਰਾ ਡਾਟਾ ਜਿਹੜਾ ਸਾਹਮਣੇ ਨਹੀਂ ਆਉਂਦਾ ਇਹ ਏਅਰਬੋਰਨ ਬਣ ਜਾਂਦਾ ਕਿਉਂਕਿ ਅਲਟੀਮੇਟਲੀ ਤੁਸੀਂ ਉਸੇ ਹੀ ਹਵਾ 'ਚ ਸਾਹ ਲੈ ਰਹੇ ਹੁੰਦੇ ਹੋ। ਪਰ ਕੋਈ ਇਸ ਕਿਸਮ ਦਾ ਨਹੀਂ ਹੈ, ਇਹ ਤੁਹਾਨੂੰ ਇੱਕ ਇਕਾਂਤ ਵੀ ਦਿੰਦਾ ਹੈ, ਬਿਲਕੁਲ ਆਪਣੇ ਆਪ ਨਾਲ ਗੱਲਾਂ ਕਰਨ ਦਾ ਮੌਕਾ ਵੀ ਦਿੰਦਾ ਹੈ। ਔਰ ਬਹੁਤ ਵਾਰੀ ਛੁੱਟੀ ਜਿਹੜੀ ਹੈ ਬਹੁਤੇ ਸਾਲ ਦੇ ਐਂਡ ਦੇ 23, 24 ਤੋਂ 31 ਤੱਕ ਦਾ ਹੁੰਦਾ ਹੈ, ਅਗਲੇ ਸਾਲ ਤੋਂ ਅਸੀਂ ਰੱਖਿਆ ਕਰਾਂਗੇ। ਸੋ ਉਹ ਵੀ ਜਿਹੜਾ ਇੱਕ ਵਕੇਸ਼ਨ ਵੀ ਹੋ ਜਾਂਦੀ ਆ। ਹਾਲਾਂਕਿ ਵਕੇਸ਼ਨ ਤੋਂ ਰੱਬ ਸਭ ਨੂੰ ਮਹਿਫੂਜ਼ ਰੱਖੇ, ਲੇਕਿਨ ਇਹ ਸਾਰੇ ਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਵੀ ਤੁਹਾਡਾ ਸਭ ਦਾ ਕੰਸਰਨ ਸਾਡੇ ਲਈ ਸਾਨੂੰ ਹੋਰ ਵੀ ਆਪਣੇ ਆਪ ਦੇ ਵਿੱਚ ਅਹਿਮ ਬਣਾਉਂਦਾ ਹੈ। ਅਹਿਮ ਅਸੀਂ ਹਾਂ ਨਹੀਂ ਜਦੋਂ ਤੁਸੀਂ ਸਾਰੇ ਮਿਸ ਕਰਦੇ ਹੋ, ਔਰ ਮੈਂ ਸਮਝਦਾ ਵੀ ਇਹਦੇ 'ਚ ਅਸੀਂ ਇੱਕ ਫੋਲੋ ਅਪ ਆਰਗੂਮੈਂਟ ਵੀ ਹੈ ਜਦੋਂ ਉਹਨਾਂ ਨੇ ਕਿਸੇ ਨੇ ਬਹੁਤ ਇਨਸਿਸਟ ਕੀਤਾ ਕਿ ਨਹੀਂ ਤੁਸੀਂ ਕਿਉਂ ਮਿਸ ਕਰ ਰਹੇ ਹੋ, ਜ਼ਰੂਰ ਕਰੋ। ਮੈਂ ਕਿਹਾ ਜੀ ਨਾਲ ਹੀ ਤੁਸੀਂ ਕਹਿੰਦੇ ਹੋ ਅਗਲਿਆਂ ਨੂੰ ਵੀ ਟ੍ਰੇਨਡ ਕਰੋ ਯੰਗਸਟਰਸ ਨੂੰ। ਮੈਂ ਕਿਹਾ ਹੁਣ ਸਾਡੇ ਕੋਲ ਸੁਖਵਿੰਦਰ ਸਿੰਘ, ਅਮਰਵੀਰ ਸਿੰਘ ਉਹਨਾਂ ਦੀ ਟੀਮ ਨੇ ਤੁਹਾਨੂੰ ਜਿਹੜਾ ਉਹ ਖਾਲੀ ਤਾਂ ਨਹੀਂ ਛੱਡਿਆ ਨਹੀਂ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਦੋਨੋਂ ਹੀ ਇਹ ਯੰਗਸਟਰਸ ਨੇ ਬਹੁਤ ਚੰਗੀ ਪਰਫਾਰਮੈਂਸ ਦਿੱਤੀ। ਇੱਕ ਖਾਸ ਵਰਗ ਵੱਲੋਂ ਉਹਨਾਂ ਦੀ ਜਿਹੜੀ ਹੈ ਬਹੁਤ ਤਾਰੀਫ ਵੀ ਕੀਤੀ ਗਈ ਔਰ ਉਹਨਾਂ ਨੇ ਕਿਹਾ, ਮੈਂ ਕਿਹਾ ਜੀ ਹੁਣ ਇਹਦੇ 'ਚ ਮੈਨੂੰ ਇੱਕ ਫਾਇਦਾ ਹੋਰ ਵੀ ਹੋਇਆ ਹੈ ਕਿ ਅੱਗੇ ਮੈਂ ਕਿਹਾ ਵੀ ਜਿੱਥੇ ਵੀ ਮੈਂ ਵੀਕਐਂਡ ਵੀ ਵਿਦਨ ਕੈਲੀਫੋਰਨੀਆ 6 ਘੰਟੇ ਦੀ ਫਲਾਈਟ ਕਰਕੇ ਆਉਂਦਾ ਸੀ, ਹੁਣ ਮੈਨੂੰ ਪਤਾ ਲੱਗ ਗਿਆ ਵੀ ਨੌਜਵਾਨ ਹੈਂਡਲ ਕਰ ਸਕਦੇ ਨੇ। ਔਰ ਜਿਹੜਾ ਮੈਂ ਸ਼ੁਕਰੀਆ ਵੀ ਅਦਾ ਕਰਦਾ ਕਿਉਂਕਿ ਇਹ ਇੱਕ ਜ਼ਰੂਰੀ ਪਾਰਟ ਹੈ ਕਿ ਜਦੋਂ ਅਸੀਂ ਚਲੋ ਲੈਗੇਸੀ ਤਾਂ ਅਕਾਲ ਪੁਰਖ ਦੀ ਕਿਹਨੇ ਗੁਰੂ ਨੇ ਕਿਸ ਤੋਂ ਸੇਵਾ ਲੈਣੀ ਹੈ, ਅਕਾਲ ਪੁਰਖ ਜਿਹਦੇ ਸਿਰ ਤੇ ਹੱਥ ਰੱਖਣ ਸੇਵਾ ਲੈ ਲੈਂਦੇ ਨੇ। ਪਰ ਇਹ ਚੰਗਾ ਵੀ ਹੁੰਦਾ ਹੈ ਕਿ ਵੀ ਤੁਹਾਡੇ ਅਗਲੇ ਜਿਹੜੇ ਨੇ ਝੰਡਾ ਬਰਦਾਰ ਉਹਨਾਂ 'ਚ ਵੀ ਉਨੀ ਗੰਭੀਰਤਾ, ਮੈਚੋਰਿਟੀ, ਕੁਝ ਚੀਜ਼ਾਂ ਵਕਤ ਨਾਲ ਆਉਂਦੀਆਂ। ਇਹ ਤਾਂ ਨਹੀਂ ਹੈ ਕਿ ਵੀ ਹਰ ਚੀਜ਼, ਔਰ ਹਰ ਇੱਕ ਨੂੰ ਕੁਦਰਤ ਨੇ ਇੱਕ ਵੱਖਰੀ ਸ਼ੇਡ 'ਚ ਬਣਾਇਆ। ਔਰ ਜੇ ਅਸੀਂ ਔਰ ਇਹੀ ਨਹੀਂ ਵੀ ਹਰ ਇੱਕ ਨੂੰ ਵੱਖਰੀ ਸ਼ੇਡ 'ਚ ਬਣਾਇਆ, ਜੇ ਮੈਂ ਜਾਂ ਤੁਸੀਂ ਵੀ ਪਿਛਲੇ 11-12 ਸਾਲ ਤੋਂ ਇਸ ਪ੍ਰੋਗਰਾਮ ਦਾ ਹਿੱਸਾ ਹੋ, ਜੇ ਤੁਸੀਂ ਆਪਣੀਆਂ ਪੁਰਾਣੀਆਂ ਵੀਡੀਓਜ਼ 12 ਸਾਲ ਪਹਿਲੀਆਂ ਜਾਂ 10 ਸਾਲ ਫਿਰ 8 ਸਾਲ ਫਿਰ ਤੁਸੀਂ ਦੇਖੋਗੇ ਕਿ ਵੀ ਏਜ ਨੇ ਤਾਂ ਆਪਣਾ ਟੋਲ ਲੈਣਾ ਹੁੰਦਾ, ਉਹ ਇੱਕ ਆਪਣਾ ਪਾਰਟ ਹੁੰਦਾ। ਪਰ ਕਿਵੇਂ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਆਪਣੇ ਆਪ ਨੂੰ ਵੀ ਡਿਫਰੈਂਟ ਲੱਗਦੀਆਂ ਹੁੰਦੀਆਂ ਨੇ, ਤੁਹਾਨੂੰ ਲੱਗਦਾ ਵੀ ਅੱਛਾ ਸਾਡੀ ਇਹ ਪਹੁੰਚ ਸੀ। ਔਰ ਇਹੀ ਕਾਰਨ ਹੈ ਮੈਂ ਸਮਝਦਾ ਵੀ ਅਸੀਂ ਜਦੋਂ ਗੁਰੂ ਨੇ ਲਫ਼ਜ਼ ਹੀ ਆਪਣੇ ਮੁਰੀਦਾਂ ਦੇ ਲਈ ਸਿੱਖ ਚੁਣਿਆ, ਇਹਨੂੰ ਭਾਵੇਂ ਕਈ ਵਾਰੀ ਸਿੰਪਲ ਲੈਂਗੁਏਜ ਲਰਨਰ ਦੇ ਤੌਰ ਤੇ ਕਿਹਾ ਜਾਂਦਾ ਹੈ, ਮੈਂ ਤਾਂ ਹਮੇਸ਼ਾ ਸੀਕਰ ਆਫਟਰ ਦਾ ਟਰੂਥ, ਕਿ ਸੱਚ ਦਾ ਢੂੰਡਾਊ, ਜਗਿਆਸੂ। ਔਰ ਕਿਉਂਕਿ ਜਗਿਆਸਾ, ਕਿਉਰੋਸਿਟੀ ਕਦੇ ਵੀ ਮੁਕੰਮਲ ਨਹੀਂ ਹੋ ਸਕਦੀ, ਕਿਉਂਕਿ ਅਸੀਂ ਤਾਂ ਜਦੋਂ ਮੈਂ ਅਕਸਰ ਜਿਵੇਂ ਮੈਂ ਨਿਊ ਈਅਰ ਪ੍ਰੈਜੈਂਟੇਸ਼ਨ 'ਚ ਵੀ ਇਹ ਕਿਹਾ ਸੀ ਕਿ ਵੀ ਇਸ ਧਰਤੀ ਤੇ 8 ਬਿਲੀਅਨ ਲੋਕ ਨੇ, ਲੇਕਿਨ ਕਿੰਨੀਆਂ ਫਾਰਮਸ ਆਫ ਲਾਈਵਸ ਨੇ, ਮਿਲੀਅਨਸ ਐਂਡ ਮਿਲੀਅਨਸ ਐਂਡ ਮਿਲੀਅਨਸ। ਸਾਡੀ ਧਰਤੀ 9
ਪਲੈਨਟਸ ਗ੍ਰਹਿਾਂ ਦਾ, ਸੌਰ ਪਰਿਵਾਰ, ਸੋਲਰ ਫੈਮਿਲੀ ਦਾ ਹਿੱਸਾ ਹੈ, ਉਹ ਅੱਗੋਂ ਕਿੰਨੀ ਇੱਕ ਜਿਹੜਾ ਉਹ ਮਿਲਕੀ ਵੇ, ਗੈਲੈਕਸੀ, ਫਿਰ ਕਾਸਮੋਸ, ਫਿਰ ਇਸ ਕਿਸਮ ਦੀਆਂ ਕਿੰਨੀਆਂ ਗੈਲੈਕਸੀਜ਼ ਬਣਦੀਆਂ ਨੇ ਤੇ ਉਸ ਦਾ ਬ੍ਰਹਿਮੰਡ ਬਣਦਾ, ਯੂਨੀਵਰਸ ਬਣਦਾ। ਤੇ ਜੇ ਤੁਸੀਂ ਉਸ ਸਾਰੇ ਦੇ ਵਿੱਚ ਦੇਖੋ ਤਾਂ ਫਿਰ ਲੱਗਦਾ ਵੀ ਅਸੀਂ ਤਾਂ ਅਜੇ ਆਪਣੇ ਆਪ ਨੂੰ ਹੀ ਨਹੀਂ ਜਾਣ ਸਕੇ, ਹੈ ਨਾ। ਜਦੋਂ ਇਹ ਹੁੰਦਾ ਹੈ ਕਿ ਭਾਈ ਦੁਨੀਆ ਨੂੰ ਜੇ ਅਸੀਂ ਸਮੁੰਦਰ ਦੀ ਗਹਿਰਾਈ ਵੀ ਮਾਪ ਲਈ, ਅਸੀਂ ਆਸਮਾਨ ਦੀਆਂ ਉਚਾਈਆਂ ਵੀ ਨਾਪ ਲਈਆਂ, ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਇਹ ਕਹਿਣਾ ਹੋਏ ਕਿ ਅਸੀਂ ਕੱਲ੍ਹ ਹੀ ਇੱਕ ਯੰਗ ਬੱਚੇ ਨਾਲ ਗੱਲ ਹੋ ਰਹੀ ਸੀ, ਮੈਂ ਉਹਨਾਂ ਨੂੰ ਕਿਹਾ ਵੀ ਕਿਵੇਂ ਚੱਲ ਰਿਹਾ ਹੈ, ਉਹ ਕਹਿੰਦਾ ਜੀ ਅਜੇ ਤਾਂ ਆਪਣੇ ਆਪ ਨੂੰ ਹੀ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਚਾਹੁੰਦੇ ਕੀ ਹਾਂ। ਮੈਂ ਕਿਹਾ ਵੀ ਤੂੰ ਤਾਂ ਅਜੇ 20-22 ਸਾਲਾਂ ਦਾ ਹੈ, ਅਸੀਂ ਉਮਰ ਦੇ ਇਸ ਪੜਾਅ 'ਚ ਆ ਕੇ ਵੀ ਸਾਨੂੰ ਨਹੀਂ ਪਤਾ ਲੱਗਾ ਅਸੀਂ ਚਾਹੁੰਦੇ ਕੀ ਹੈ, ਕਿ ਵੀ ਅਸੀਂ ਕੀ ਹੈ, ਸਾਡੀ ਜ਼ਿੰਦਗੀ ਦਾ। ਮੈਂ ਕਿਹਾ ਵੀ ਇਸ ਲਈ ਬਹੁਤ ਵਾਰ ਇਹਦੇ 'ਚ ਵੀ ਫਿਕਰ ਨਹੀਂ ਕਰਨਾ ਚਾਹੀਦਾ ਵੀ ਅਸੀਂ ਕੀ ਚਾਹੁੰਦੇ। ਬਹੁਤ ਕੁਝ ਡੈਸਟਿਨਡ ਹੁੰਦਾ ਹੈ, ਡੈਸਟਨੀ ਨੇ, ਅਕਾਲ ਪੁਰਖ ਨੇ ਤੁਹਾਡਾ ਰਸਤਾ ਰੱਖਿਆ ਹੁੰਦਾ ਔਰ ਤੁਹਾਨੂੰ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਤੁਸੀਂ ਕਿਸੇ ਇਸ ਪਾਸੇ ਤੁਰ ਜਾਂਦੇ ਹੋ, ਉਦੋਂ ਤੁਹਾਨੂੰ ਲੱਗ ਰਿਹਾ ਹੁੰਦਾ ਕਿ ਵੀ ਇਹ ਕੀ ਹੋ ਗਿਆ। ਲੇਕਿਨ ਤੁਹਾਨੂੰ ਜਦੋਂ ਤੁਸੀਂ 2-4 ਮੋੜ ਜ਼ਿੰਦਗੀ ਦੇ ਕੱਟਦੇ ਹੋ, ਤੁਹਾਨੂੰ ਲੱਗਦਾ ਵੀ ਨਹੀਂ ਇਹ ਅਕਾਲ ਪੁਰਖ ਨੇ। ਇਵੇਂ ਇਸੇ ਤਰ੍ਹਾਂ ਸਾਡੇ ਇੱਕ ਬੜੇ ਕਲੋਜ਼ ਬਡੀ ਜਿਨ੍ਹਾਂ ਦੀ ਜੌਬ ਚਲੀ ਗਈ ਇਹਨਾਂ ਦਿਨਾਂ ਦੇ ਵਿੱਚ, ਤੇ ਉਹਨਾਂ ਨੂੰ ਮੈਂ ਕਿਹਾ ਵੀ ਰੱਬ ਇੱਕ ਦਰਵਾਜ਼ਾ ਬੰਦ ਕਰਨ ਤੋਂ ਪਹਿਲਾਂ 10 ਖੋਲ ਕੇ ਰੱਖਦਾ, ਤੁਹਾਨੂੰ ਵਾਕ ਕਰਨਾ ਪੈਂਦਾ ਉੱਥੋਂ ਤੱਕ। ਸੋ ਸਾਡੇ ਲਈ ਤਾਂ ਸਾਰੀ ਜ਼ਿੰਦਗੀ ਇਸੇ ਹੀ ਭਾਵਨਾ 'ਚ ਹੋਣੀ ਚਾਹੀਦੀ ਹੈ ਵੀ ਇਹ ਇੱਕ ਲਰਨਿੰਗ ਪ੍ਰੋਸੈਸ ਹੈ। ਹਾਂ, ਜਿਸ ਵੀ ਖਿੱਤੇ 'ਚ ਤੁਸੀਂ ਹੋ, ਜਿਸ ਵੀ ਫੀਲਡ 'ਚ ਹੋ, ਜਿਹੜਾ ਵੀ ਤੁਹਾਡਾ ਫੀਲਡ ਆਫ ਸਟੱਡੀ ਹੈ, ਫੀਲਡ ਆਫ ਜੌਬ ਹੈ, ਜਾਂ ਤੁਸੀਂ ਵਲੰਟੈਰਲੀ ਜ਼ਿੰਦਗੀ ਨੂੰ ਇੱਕ ਜਿਹੜਾ ਹੈ ਉਹ ਇਨਸਾਨੀਅਤ ਦੇ ਭਲੇ ਲਈ ਚੁਣਿਆ, ਸਿੱਖੀ ਦੇ ਪ੍ਰਚਾਰ ਲਈ ਚੁਣਿਆ, ਕੋਈ ਹੋਰ, ਉਹਦੇ 'ਚ ਤੁਸੀਂ ਇਮਾਨਦਾਰ ਹੋਣੇ ਚਾਹੀਦੇ ਹੋ। ਜਿਹੜਾ ਬੇਸਿਕ ਕ੍ਰਾਈਟੇਰੀਆ ਹੈ ਉਹ ਇਮਾਨਦਾਰੀ ਹੈ। ਔਰ ਜਦੋਂ ਤੁਸੀਂ ਇਮਾਨਦਾਰ ਹੋਵੋਗੇ, ਬੇਸ਼ੱਕ ਕਈ ਵਾਰ ਤੁਹਾਡੇ ਤੋਂ ਗਲਤ ਰਸਤੇ 'ਤੇ ਵੀ ਕਦੇ ਪੈਰ ਰੱਖਿਆ ਜਾਏ, ਤੁਸੀਂ ਬਹੁਤ ਜਲਦੀ ਅਕਾਲ ਪੁਰਖ ਤੁਹਾਡੀ ਮਦਦ ਕਰਕੇ ਤੁਹਾਨੂੰ ਮੋੜ ਲਿਆਉਂਦਾ ਹੈ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਸਾਰੇ ਜਿਹੜੀਆਂ ਮੂਵਮੈਂਟਸ ਹੁੰਦੀਆਂ ਨੇ, ਬਹੁਤ ਵਾਰ ਤੁਸੀਂ ਉਸ ਪਿੰਨ 'ਚ ਘੁੰਮ ਰਹੇ ਹੁੰਦੇ ਹੋ, ਤੁਹਾਡੇ ਕੋਲ ਵਕਤ ਵੀ ਨਹੀਂ ਹੁੰਦਾ ਇਸ ਕਿਸਮ ਦੀਆਂ ਗੱਲਾਂ ਨੂੰ ਸੋਚਣ ਦਾ। ਪਰ ਜਦੋਂ ਖਾਉ ਵੀ ਹੋ ਰਿਹਾ ਹੋਏ ਔਰ ਦੂਜਾ ਵੀ ਹੋਏ, ਫਿਰ ਇੱਦਾਂ ਦੀਆਂ ਗੱਲਾਂ ਵੀ ਯਾਦ ਆ ਰਹੀਆਂ ਹੁੰਦੀਆਂ, ਤੇ ਇਹ ਵੀ ਲੱਗ ਰਿਹਾ ਹੁੰਦਾ ਕਿ ਵੀ ਬਹੁਤਾ ਜਿਹੜਾ ਮਾਣ ਹੁੰਦਾ ਹੈ ਕਿ ਉਹ ਕਿਸ ਚੀਜ਼ ਦਾ ਮਾਣ ਹੁੰਦਾ। ਤੁਹਾਨੂੰ ਤਾਂ ਇੱਕ ਨਿੱਕੀ ਜਿਹੀ ਵਾਇਰਸ ਜਿਹੜੀ ਨਜ਼ਰ ਵੀ ਨਹੀਂ ਆਉਂਦੀ, ਮੋਟਾ ਜਿਹੜਾ ਮੋਟਾ ਝੋਟਾ ਭਲਵਾਨ ਕਿਸੇ ਨੇ ਘਸੁੰਨ ਮਾਰਿਆ, ਤੁਹਾਨੂੰ ਮੂੰਹ ਸਜਾਤਾ, ਤੁਸੀਂ ਡਿੱਗੇ ਹੋਏ ਹੋ, ਤੁਸੀਂ ਦੇਖ ਰਹੇ ਹੋ ਵੀ ਚੰਬੜਿਆ ਕੀ ਹੈ, ਨਾ ਉਹ ਚਿਮਟੀ ਨਾਲ ਕਾਬੂ ਆਏ, ਨਾ ਉਹ ਕਿਸੇ ਮਾਈਕਰੋਸਕੋਪ 'ਚ ਦੱਸੇ, ਤੇ ਕਿਵੇਂ ਉਹ ਨਿੱਕੀ ਜਿਹੀ ਅਦਿੱਖ ਚੀਜ਼ ਨਹੀਂ ਸਾਰਿਆਂ ਨੂੰ ਘੁਮਾਇਆ ਹੋਇਆ, ਹਰ ਘਰ 'ਚ ਪੁੱਠੇ ਕੀਤੇ ਹੋਏ ਨੇ। ਸੋ ਇਹਦੇ ਤੋਂ ਇਹ ਵੀ ਲੱਗਦਾ ਹੈ ਕਿ ਭਾਈ ਅਲਟੀਮੇਟਲੀ ਇਸ ਅਕਾਲ ਪੁਰਖ ਦੀ ਕਾਇਨਾਤ ਦੇ ਵਿੱਚ, ਔਰ ਸ਼ਾਇਦ ਅੰਗਰੇਜ਼ੀ ਵਾਲਿਆਂ ਨੇ ਲਫ਼ਜ਼ ਵੀ ਜਦੋਂ ਪੇਸ਼ੈਂਟ ਚੁਣਿਆ ਤੇ ਪੇਸ਼ੈਂਸ 'ਚੋਂ ਹੀ ਆਇਆ। ਪੇਸ਼ੈਂਸ ਬਹੁਤ ਜ਼ਰੂਰੀ, ਧੀਰਜ ਨੂੰ ਕਹਿੰਦੇ ਨੇ, ਥੰਬਲ ਨੂੰ ਕਹਿੰਦੇ ਨੇ, ਔਰ ਬਿਲਕੁਲ ਨਾ ਵੀ ਕਰੋਗੇ ਹੋਰ ਕਰ ਵੀ ਕੀ ਸਕਦੇ, ਚੁੱਪ ਕਰਕੇ ਉਹਨਾਂ ਨੇ ਤੁਹਾਨੂੰ ਪੇਸ਼ੈਂਟ ਬਣਾ ਕੇ ਬਿਠਾ ਦਿੱਤਾ ਕਿ ਵੀ ਹੈਵ ਪੇਸ਼ੈਂਸ ਮੈਨ। ਸੋ ਅਗੇਨ ਅਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ। ਹਾਲਾਂਕਿ ਮੈਨੂੰ ਹਮੇਸ਼ਾ, ਕਿਉਂਕਿ ਜਦੋਂ ਤੁਸੀਂ ਆਪਣੀਆਂ ਅੱਖਾਂ ਖੁੱਲੀਆਂ ਰੱਖੀਆਂ ਹੁੰਦੀਆਂ ਨੇ, ਕੰਨ ਖੁੱਲੇ ਹੁੰਦੇ ਨੇ, ਤੁਹਾਡੀ ਧੜਕਣ ਉਸ ਪਾਸੇ ਹੁੰਦੀ ਹੈ ਕਿ ਕੀ ਚੱਲ ਰਿਹਾ। ਸੋ ਜ਼ਾਹਰ ਹੈ ਵੀ ਇਹ ਦਿਨ ਅਹਿਮੀਅਤ ਵਾਲੇ ਸਨ। 5 ਜਨਵਰੀ ਨੂੰ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸੀ। ਹਾਲਾਂਕਿ ਜਿੰਨੇ ਕੁ ਮੇਰੇ ਸੰਪਰਕ ਵਾਲਿਆਂ ਤੱਕ ਮੈਂ ਪਹੁੰਚ ਸਕਿਆ, ਮੈਂ ਮੁਬਾਰਕਬਾਦ ਭੇਜੀ, ਪਰ ਇਵੇਂ ਨਹੀਂ, ਕਿਉਂਕਿ ਉਹਦੇ 'ਚ ਭਾਈ ਨੰਦ ਲਾਲ ਜੀ ਦਾ ਜਿਹੜਾ ਖਾਸ ਤੌਰ ਦੇ ਉੱਤੇ 10ਵੇਂ ਪਾਤਸ਼ਾਹ ਦੀ ਸਿਫਤ ਦੇ ਵਿੱਚ ਲਿਖਿਆ ਹੋਇਆ ਉਹਨਾਂ ਦਾ ਉਹ ਪੂਰਾ ਪਰਸ਼ੀਅਨ ਦੇ ਸ਼ੇਅਰ ਨੇ, ਉਹ ਸਾਰਿਆਂ ਦੀ, ਕਿਉਂਕਿ ਡਾਕਟਰ ਗੰਡਾ ਸਿੰਘ ਹਿਸਟੋਰੀਅਨ, ਉਹਨਾਂ ਨੇ ਬੜਾ ਖੂਬਸੂਰਤ ਉਹਦਾ ਪੰਜਾਬੀ ਤਰਜਮਾ ਕੀਤਾ ਹੈ ਕਿ ਉਹ ਫਾਰਸੀ ਦੇ ਵਿੱਚ ਹੈ। ਸੋ ਮੈਂ ਆਲਮੋਸਟ ਸਾਰਿਆਂ ਨੂੰ ਹੀ ਫਾਰਵਰਡ ਕੀਤਾ ਜਿੰਨੀ ਦੇਰ ਮੇਰੇ ਤੋਂ ਐਕਟਿਵਲੀ ਬੈਠਿਆ ਜਾਂਦਾ ਸੀ। ਸੋ ਬਹੁਤਿਆਂ ਨੇ ਉਸ ਨੂੰ ਐਪਰੀਸ਼ੀਏਟ ਕੀਤਾ। ਉਹਨਾਂ ਨੇ ਕਿਹਾ ਜੀ ਠੀਕ ਹੈ, ਫਾਰਮਲ ਵਧਾਈਆਂ ਤਾਂ ਸਾਰਿਆਂ ਨੇ ਕਾਪੀ ਪੇਸਟ ਕਰਕੇ ਭੇਜੀਆਂ ਹੁੰਦੀਆਂ, ਪਰ ਇਹ ਕਿਉਂਕਿ ਬਹੁਤ ਵਾਰੀ ਜਦੋਂ ਅਸੀਂ ਕੀਰਤਨ ਰੂਪ 'ਚ ਵੀ ਸੁਣਦੇ ਹਾਂ, ਉਹਦੇ 2-4 ਕਪਲੇਟ ਹੀ ਹੁੰਦੇ ਨੇ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ,
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਪਰ ਉਹ ਜਦੋਂ ਤੁਸੀਂ ਉਹਨੂੰ ਇਹਨੇ ਰੋਹ ਦੇਖਦੇ ਹੋ ਨਾ ਸਾਰਿਆਂ ਨੂੰ, ਤਾਂ ਫਿਰ ਅੰਦਾਜ਼ਾ ਹੁੰਦਾ ਇੱਕ ਤਾਂ ਜ਼ਾਹਰ ਹੈ ਤੁਹਾਨੂੰ ਪਰਸ਼ੀਅਨ ਜ਼ਬਾਨ ਦੇ ਵਿੱਚ ਕਿੰਨੇ ਅਮੀਰ ਲਫ਼ਜ਼ ਨੇ ਇਹਦਾ ਵੀ ਅਹਿਸਾਸ ਹੁੰਦਾ। ਪਰ ਇਸ ਦੇ ਨਾਲ ਇੱਕ ਸਿੱਖ ਜਿਹੜਾ ਮੁਕੰਮਲ ਤੌਰ ਦੇ ਉੱਤੇ ਗੁਰੂ ਨੂੰ ਸਮਰਪਿਤ ਹੈ, ਤੇ ਜਦੋਂ ਉਹ ਗੁਰੂ ਵੱਲ ਦੇਖਦਾ, ਕਿਉਂਕਿ ਭਾਈ ਨੰਦ ਲਾਲ ਉਹ ਟੈਸਟੀਮਨੀ ਨੇ, ਉਹਨਾਂ ਦਾ ਆਪਣਾ ਪਿਛੋਕੜ ਗਜ਼ਨੀ ਨਾਲ ਜੁੜਿਆ ਹੋਇਆ ਹੈ। ਗਜ਼ਨੀ ਅਫਗਾਨਿਸਤਾਨ ਦਾ ਸ਼ਹਿਰ ਹੈ। ਉਹਨਾਂ ਦੇ ਪਿਤਾ ਉਸ ਵੇਲੇ ਦਾ ਜਿਹੜਾ ਵੀ ਗਜ਼ਨੀ ਦਾ ਨਵਾਬ ਸੀ, ਉਹਦੇ ਮੀਰ ਸਨ, ਮੀਰ ਮੁਨਸ਼ੀ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ। ਬੜੇ ਲਰਨਡ ਸਕਾਲਰ ਸੀ। ਔਰ ਭਾਈ ਨੰਦ ਲਾਲ ਜਿਨ੍ਹਾਂ ਦਾ ਜਿਹੜਾ ਕਾਵਕ ਤਖੱਲੁਸ ਹੈ, ਗੋਇਆ ਸੀ, ਉਹ ਉੱਥੋਂ ਹੈ ਜੁੜੇ ਹੋਏ ਸਿੱਖੀ ਨਾਲ ਪਰਿਵਾਰ ਹੀ ਸੀ, ਕਿਉਂਕਿ ਉਹਨਾਂ ਦੇ ਗੁਰੂ ਨਾਨਕ ਸਾਹਿਬ ਉਸ ਸਾਰੇ ਖਿੱਤੇ ਦੇ ਵਿੱਚ ਵੀ ਆਪਣੀਆਂ ਉਦਾਸੀਆਂ ਦੇ ਵੇਲੇ ਗਏ। ਔਰ ਬਾਅਦ ਦੇ ਵਿੱਚ ਭਾਈ ਨੰਦ ਲਾਲ ਕਿਵੇਂ ਔਰੰਗਜ਼ੇਬ ਦੇ ਜਿਹੜੇ ਨੇ ਉਹ ਉਸ ਦੇ ਸੰਪਰਕ ਦੇ ਵਿੱਚ ਆਏ, ਜਾਂ ਉਹਨਾਂ ਦੇ ਸ਼ਾਹਜਹਾਂ ਜਾਂ ਕਿਸ ਪੀਰੀਅਡ 'ਚ ਉੱਥੇ ਇੰਪਲੋਈ ਹੋਏ, ਕਿਉਂਕਿ ਫਾਰਸੀ ਦੇ ਬਹੁਤ ਵੱਡੇ ਸਕਾਲਰ ਸੀ। ਕੁਰਾਨ ਮਜੀਦ ਦੇ ਉੱਤੇ ਵੀ ਉਹਨਾਂ ਦਾ ਨੂੰ ਪੂਰਾ ਅਬੂਰ ਹਾਸਲ ਸੀ। ਔਰ ਜਿਵੇਂ ਸਾਡੀ ਰਵਾਇਤ ਦੱਸਦੀ ਹੈ, ਕਿਉਂਕਿ ਬਹੁਤ ਸਾਰੇ ਇਤਿਹਾਸਕ ਲਿੰਕ ਕਈ ਵਾਰ ਜੁੜਦੇ ਨਹੀਂ ਵੀ ਨੇ, ਕਿ ਭਾਈ ਕਿਵੇਂ ਜਦੋਂ ਉਹਨਾਂ ਦੀ ਲਰਨਿੰਗ ਦਾ ਔਰ ਇਹਨਾਂ ਕਿਸੇ ਕੁਰਾਨ ਦੀ ਆਇਤ ਜਿਸ ਦਾ ਤਰਜਮਾ ਔਰੰਗਜ਼ੇਬ ਨੂੰ ਕੋਈ ਜਿਹੜਾ ਸੈਟਿਸਫਾਈ ਨਹੀਂ ਸੀ ਕਰ ਪਾਇਆ, ਉਹਨਾਂ ਦੇ ਵੱਡੇ ਵੱਡੇ ਹੋਰ ਸਕਾਲਰ ਵੀ, ਔਰ ਭਾਈ ਨੰਦ ਲਾਲ ਜੀ ਨੇ ਉਸ ਨੂੰ ਇੰਟਰਪ੍ਰੇਟ ਕੀਤਾ, ਤੇ ਉਹਨੂੰ ਇਹ ਲੱਗਾ ਕਿ ਭਾਈ ਇਹਨਾਂ ਕਾਬਲ ਜਿਹੜਾ ਕੁਰਾਨ ਨੂੰ ਵੀ ਸਮਝਦਾ ਹੈ, ਉਹ ਕਾਫਰ ਕਿਵੇਂ ਹੈ। ਔਰ ਇਹ ਉਹ ਹਾਲਾਤ ਸੀ ਕਿ ਜਿਹਦੇ 'ਚ ਭਾਈ ਨੰਦ ਲਾਲ ਨੂੰ ਫਿਰ ਉਹਨਾਂ ਦੇ ਜਿਹੜੇ ਬਾਅਦ ਦੇ ਵਿੱਚ ਔਰੰਗਜ਼ੇਬ ਦਾ ਬੇਟਾ ਹੀ ਸੀ, ਜਿਸ ਤੇ ਮੀਰ ਮੁਨਸ਼ੀ ਇਹਨਾਂ ਨੂੰ ਰੱਖਿਆ ਹੋਇਆ ਸੀ, ਉਹਨਾਂ ਨੇ ਸੇਫਲੀ ਅਨੰਦਪੁਰ ਸਾਹਿਬ ਪਹੁੰਚਾਇਆ। ਅਦਰਵਾਈਜ਼ ਔਰੰਗਜ਼ੇਬ ਦੀ ਗ੍ਰਿਫਤ ਚੋਂ ਨਿਕਲ ਕੇ ਹੋਰ ਕੌਣ ਕਿੱਥੇ ਮਹਿਫੂਜ਼ ਹੋ ਸਕਦਾ ਹੈ। ਔਰ ਭਾਈ ਨੰਦ ਲਾਲ ਜਿਨ੍ਹਾਂ ਨੇ ਫਿਰ ਕਿਵੇਂ ਜਿਹੜਾ ਸੇਵਾ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰੀ, ਕਲਮ ਦੀ ਸੇਵਾ ਦੇ ਨਾਲ। ਔਰ ਸਾਨੂੰ ਅੱਜ ਵੀ ਜਦੋਂ ਅਸੀਂ ਜਿਵੇਂ ਭਾਈ ਗੁਰਦਾਸ ਜੀ ਦੀਆਂ ਲਿਖਤਾਂ ਤੋਂ ਅਸੀਂ ਗੁਰੂ ਅਰਜਨ ਸਾਹਿਬ, ਗੁਰੂ ਰਾਮਦਾਸ ਜੀ, ਉਸ ਦੌਰ ਦੀ ਉਹਨਾਂ ਦੀ ਖੂਬਸੂਰਤੀ ਨੂੰ, ਜੋ ਫਿਜ਼ੀਕਲ ਰੂਪ, ਜੋ ਰੂਹਾਨੀਅਤ ਤਾਂ ਸਾਡੇ ਕੋਲ ਗੁਰਬਾਣੀ ਹੈ ਦੇਖਣ ਦੀ, ਗੁਰੂ ਸਾਹਿਬਾਨ ਦਾ ਔਰ ਅਕਾਲ ਪੁਰਖ ਦੇ ਨਾਲ ਮੇਲ, ਪਰ ਜਿਹੜਾ ਇੱਕ ਇਨਸਾਨੀ ਪੱਖ ਹੈ ਜਿਹਦੇ ਥੱਲੇ ਤੁਸੀਂ ਉਸ ਸਾਰੇ ਨੂੰ ਦੇਖਦੇ ਹੋ। ਤੇ ਜੇ ਅਨੰਦਪੁਰ ਸਾਹਿਬ ਦਾ ਜਲਵਾ ਹੈ, ਬੇਸ਼ੱਕ ਸਾਡੇ ਕੋਲ ਸੈਨਾਪਤੀ ਵਰਗੇ ਕਵੀ ਜਿਹੜੇ 52 ਕਵੀਆਂ 'ਚੋਂ ਸਨ, ਪੌਂਟਾ ਸਾਹਿਬ ਵੀ, ਉਹਨਾਂ ਦੀਆਂ ਵੀ ਕੁਛ ਲਿਖਤਾਂ, ਗੁਰਸੋਭਾ ਔਰ ਦੂਸਰੀਆਂ ਅਵੇਲੇਬਲ ਨੇ, ਪਰ ਜਿਸ ਕਦਰ ਭਾਈ ਨੰਦ ਲਾਲ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਵਡਿਆਇਆ, ਨਵਾਜਿਆ, ਲਾਲ ਲਫ਼ਜ਼ ਵੀ ਕਿ ਲਾਲੋ ਲਾਲ ਹੈ ਜਿਹੜਾ ਰੂਹਾਨੀਅਤ ਦੇ ਉਸ ਪਿਆਰ 'ਚ, ਇਹ ਨਾਂ ਵੀ ਲਾਲ ਜੀ ਕਰਕੇ ਗੁਰੂ ਸਾਹਿਬ ਸੰਬੋਧਨ ਕਰਦੇ ਸੀ। ਉਹਨਾਂ ਦਾ ਜ਼ਿੰਦਗੀ ਨਾਮਾ, ਬੰਦਗੀ ਨਾਮਾ, ਔਰ ਇਹ ਸਾਰਾ ਈਵਨ ਉਹਨਾਂ ਦਾ ਸਾਰਾ ਕੰਮ ਜਿਹੜਾ ਹੈ ਉਹ ਫਾਰਸੀ ਦੇ ਵਿੱਚ ਹੈ। ਰਹਿਤਨਾਮਾ ਭਾਈ ਨੰਦ ਲਾਲ ਜੀ ਜਿਹੜਾ ਉਹਨਾਂ ਦੇ ਨਾਲ ਐਟਰੀਬਿਊਟ ਕੀਤਾ ਜਾਂਦਾ ਹੈ, ਉਸ ਦੇ ਵਿੱਚ ਜਿਹੜਾ ਹੈ ਪੰਜਾਬੀ ਦੇ ਵੀ ਨੇ। ਔਰ ਜਿਵੇਂ ਕੁਝ ਚੀਜ਼ਾਂ ਉਹਨਾਂ ਦੀ ਉਸ ਪੰਜਾਬੀ ਲਿਖਤ ਦੀਆਂ ਆਮ ਲੋਕ ਬੋਲੀ ਦੇ ਵਿੱਚ ਵੀ ਆ ਗਈਆਂ, ਜਿਵੇਂ ਅਸੀਂ ਅੱਜ ਵੀ ਕਈ ਵਾਰ ਕਹਾਂਗੇ ਕਿ ਜੀ ਆਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਇਹ ਉਹਨਾਂ ਦੇ ਉਸ ਰਹਿਤਨਾਮੇ 'ਚੋਂ ਹੀ ਆਉਂਦਾ ਹੈ ਕਿ ਭਾਈ ਪਿਛਲੀ ਜ਼ਿੰਦਗੀ ਤਾਂ ਗੁਜ਼ਰ ਗਈ, ਭਾਵੇਂ ਮਾਇਆ ਦੇ ਵਿੱਚ ਗਲਤਾਨ ਜਾਂ ਪਤਾ ਨਹੀਂ ਸੀ, ਪਰ ਹੁਣ ਗੁਰੂ ਦੀ ਸ਼ਰਨ 'ਚ ਆ ਗਏ, ਗੁਰੂ ਦਾ ਪੱਲਾ ਫੜ ਲਿਆ, ਆ ਗਏ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਪਿੱਛੇ ਤਾਂ ਸਾਡਾ ਕੋਈ ਕੰਟਰੋਲ ਨਹੀਂ ਹੈ, ਉਹ ਬੀਤ ਗਈ। ਔਰ ਇਹ ਹੈ ਸੋ ਉਹਨਾਂ ਨੇ ਜਿਵੇਂ ਬਿਆਨ ਕੀਤਾ, ਜੋ ਬੇਸ਼ੱਕ ਜਦੋਂ ਸਾਡੇ ਰਾਗੀ ਸਿੰਘ ਉਹ ਫਾਰਸੀ ਦਾ ਵੀ ਪੜ੍ਹ ਰਹੇ ਹੁੰਦੇ ਨੇ, ਬਹੁਤਿਆਂ ਨੂੰ ਸਮਝ ਨਾ ਵੀ ਆ ਰਹੇ ਹੋਣ ਲਫ਼ਜ਼, ਇਹ ਤਾਂ ਸਮਝ ਆ ਰਿਹਾ ਹੁੰਦਾ ਕਿ ਭਾਈ ਇਹ ਬੇਕਸਾਰਾ ਯਾਰ, ਕਿ ਜਿਹਦਾ ਕੋਈ ਯਾਰ ਨਹੀਂ ਹੈ, ਉਹਦੇ ਯਾਰ ਗੁਰੂ ਗੋਬਿੰਦ ਸਿੰਘ ਨੇ ਜੀ। ਬਾਦਸ਼ਾਹ ਦਰਵੇਸ਼, ਕਿ ਇਹ ਬਾਦਸ਼ਾਹ ਵੀ ਨੇ ਔਰ ਦਰਵੇਸ਼ ਵੀ ਨੇ। ਔਰ ਇਹ ਸਾਰੇ ਜਦੋਂ ਤੁਸੀਂ ਉਸ ਸਾਰੇ ਨੂੰ ਦੇਖਦੇ ਹੋ ਤਾਂ ਫਿਰ 10ਵੇਂ ਪਾਤਸ਼ਾਹ ਦਾ ਸਮੁੱਚਾ ਜਿਹੜਾ ਜੀਵਨ ਹੈ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਰਿਫਲੈਕਟ ਹੁੰਦਾ ਹੈ। ਭਾਈ ਨੰਦ ਲਾਲ ਜੀ ਦਾ ਹੋਰ ਵੀ ਬਹੁਤ ਵੱਡਾ ਰੋਲ ਬਾਅਦ ਦੇ ਵਿੱਚ ਰਿਹਾ, ਪਰ ਕਿਉਂਕਿ ਵਕਤ ਦੀ ਸੀਮਾ ਵੀ ਹੈ ਔਰ ਅਸੀਂ ਜੇ ਉਸ ਦਿਨ ਵਿਚਾਰ ਕਰਦੇ ਤੇ ਹੋਰ ਵੀ 10ਵੇਂ ਪਾਤਸ਼ਾਹ ਨਾਲ ਸੰਬੰਧਿਤ ਗੱਲਬਾਤ ਹੁੰਦੀ, ਪਰ ਅਸੀਂ ਸਮਝਦੇ ਹਾਂ ਕਿ
ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ, ਔਰ ਜਿਉਂ-ਜਿਉਂ ਦੁਨੀਆ 21ਵੀਂ ਸਦੀ 'ਚ ਹੈ, ਮੈਂ ਦੇਖਦਾ ਅਸੀਂ ਬਚਪਨ ਤੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਾਂ 10ਵੇਂ ਪਾਤਸ਼ਾਹ ਨੂੰ ਜਦੋਂ ਸਰਬੰਸ ਦਾਨੀ, ਅੰਮ੍ਰਿਤ ਕੇ ਦਾਤੇ, ਪੁੱਤਰਾਂ ਦੇ ਦਾਨੀ ਇਹ ਲਫ਼ਜ਼ ਸੀ, ਪਰ ਹੁਣ ਜਿਵੇਂ ਉਸ ਦਸੰਬਰ ਮਹੀਨੇ ਦੇ ਵਿੱਚ ਸ਼ਹੀਦੀ ਸਾਤਾ ਗੁਜ਼ਰਿਆ, ਬਹੁਤ ਸਾਰੀ ਅਵੇਅਰਨੈਸ ਆ ਰਹੀ ਹੈ। ਜਿਵੇਂ ਫਤਿਹਗੜ੍ਹ ਸਾਹਿਬ ਦਾ ਮੁਕਾਮ ਜਾਂ ਦੂਸਰਾ, ਅੱਜ ਤੋਂ 10-15-20 ਸਾਲ ਪਹਿਲਾਂ ਤਾਂ ਇੱਕ ਉਹਨੂੰ ਮੇਲਾ ਬਣਾ ਦਿੱਤਾ ਸੀ, ਸਰਕਸ ਵੀ ਔਰ ਦੂਜੇ ਵੀ ਡਰਾਮੇ ਵੀ ਔਰ ਕਈ ਕੁਛ ਇਸ ਕਿਸਮ ਦਾ। ਲੇਕਿਨ ਪੰਜਾਬ ਦੇ ਵਿੱਚ ਇਹਦੇ ਬਾਵਜੂਦ ਕਿ ਸਰਕਾਰਾਂ ਦੀ ਜ਼ਬਰ ਦੀ ਨੀਤੀ, ਹਕੂਮਤਾਂ ਦਾ ਜਿਹੜਾ ਉਹ ਬਦ ਅਖਲਾਕ ਵਾਲਾ ਸੋ ਕਾਲਡ ਕਲਚਰ ਦੇ ਨਾਂ ਥੱਲੇ ਬਦ ਅਖਲਾਕੀ ਪਰੋਸਣ ਦਾ ਪਾਰਟ ਵੀ ਚੱਲ ਰਿਹਾ, ਪਰ ਇਸ ਸਾਰੇ ਦੇ ਨਾਲ ਜਿਹੜੇ ਸਾਡੇ ਉੱਥੇ ਸ਼ਹੀਦੀ ਜੋੜ ਮੇਲੇ ਨੇ ਉਹਨਾਂ ਦੇ ਵਿੱਚ ਇੱਕ ਡਿਸਪਲਿਨ ਵੀ ਆ ਰਿਹਾ। ਬਹੁਤ ਸਾਰੀਆਂ ਇਸ ਕਿਸਮ ਦੀਆਂ ਚੀਜ਼ਾਂ ਨੂੰ ਸੰਗਤ ਅਪੋਜ਼ ਕਰ ਰਹੀ ਹੈ, ਔਰ ਕਿਉਂਕਿ ਫਤਿਹਗੜ੍ਹ ਸਾਹਿਬ ਦੇ ਇੱਕ ਡਿਪਟੀ ਕਮਿਸ਼ਨਰ ਨੇ ਇੱਕ ਸਟੇਜ ਦੇ ਉੱਤੇ ਇਸ ਨੂੰ ਸੀ ਕਿ ਬਾਕੀ ਸਭ ਕੁਝ ਬੰਦ ਕਰੋ, ਔਰ ਹੁਣ ਇੱਕ ਬਹੁਤ ਵੱਡੀ ਜਿਹੜੀ ਹੈ ਗਿਣਤੀ ਦੇ ਵਿੱਚ ਦੁਨੀਆ ਭਰ 'ਚੋਂ ਸਿੱਖ ਸੰਗਤਾਂ ਈਵਨ ਇਸ ਮੌਕੇ 'ਤੇ ਉੱਥੇ ਜਾਣ ਲੱਗ ਗਈਆਂ ਨੇ। ਹਰ ਪਾਸੇ ਉਹਨੂੰ ਯਾਦ ਵੀ ਕੀਤਾ ਜਾਂਦਾ। ਔਰ ਇਵੇਂ ਹੀ 10ਵੇਂ ਪਾਤਸ਼ਾਹ ਦੇ ਜੀਵਨ ਨਾਲ ਸੰਬੰਧਿਤ ਵੀ ਬਹੁਤ ਕੁਛ ਸੋਸ਼ਲ ਮੀਡੀਆ ਰਾਹੀਂ ਵੀ ਸਾਹਮਣੇ ਆਉਂਦਾ ਹੈ। ਸੋ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਵੀ ਦਿੰਦੇ, ਔਰ ਅਗਲਾ ਦਿਨ 6 ਜਨਵਰੀ ਦਾ ਆਪਣੇ ਆਪ ਦੇ ਵਿੱਚ ਹੋਰ ਵੀ ਉਸੇ ਹੀ ਗੁਰੂ ਦੇ ਸਿੱਖ ਹੋਣ ਦੇ ਨਾਤੇ ਜਿਹੜਾ ਰਸਤਾ ਗੁਰੂ ਕਲਗੀਧਰ ਪਾਤਸ਼ਾਹ ਨੇ ਸਰਬੰਸ ਕੁਰਬਾਨ ਕਰਕੇ, ਜਦੋਂ ਉਹਨਾਂ ਨੇ ਫਰਮਾਇਆ ਸੀ ਸੰਗਤ ਵੱਲ ਇਸ਼ਾਰਾ ਕਰਕੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸੋ ਜ਼ਾਹਰ ਹੈ ਕਿ ਵੀ ਇਹ ਜਦੋਂ ਅਸੀਂ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਉਹਨਾਂ ਦਾ ਸ਼ਹੀਦੀ ਦਿਨ, ਕਿਉਂਕਿ 6 ਜਨਵਰੀ 1999 ਨੂੰ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਨੂੰ ਤਿਹਾੜ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ, ਜਿੱਥੇ ਅਸੀਂ ਉਹਨਾਂ ਦੋਨਾਂ ਯੋਧਿਆਂ ਨੂੰ ਯਾਦ ਕਰਦੇ ਹਾਂ। ਉਹਨਾਂ ਦੇ ਨਾਲ ਜ਼ਾਹਰ ਹੈ ਸ਼ਹੀਦ ਬੇਅੰਤ ਸਿੰਘ ਔਰ ਸਤਵੰਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਿਆ। ਭਾਈ ਕੇਹਰ ਸਿੰਘ ਹੋਰਾਂ ਨੂੰ ਤਾਂ ਉਹਨਾਂ ਨੇ ਕੰਸਪੀਰੇਸੀ ਟੂ ਅਸੈਸੀਨੇਟ 'ਚ ਜਿਹੜਾ ਉਹ ਧੁਰ ਲਿਆ, ਔਰ ਇਸੇ ਤਰ੍ਹਾਂ ਬੀਬੀ ਸੁਰਿੰਦਰ ਕੌਰ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਅਲੋਕਾਰ ਸੁਹਾਗਣ ਕਹਿ ਕੇ ਯਾਦ ਕਰਦੇ ਹਾਂ, ਉਹਨਾਂ ਦੀ ਕੁਰਬਾਨੀ ਦੇ ਅੱਗੇ ਵੀ ਅਸੀਂ ਜਿਹੜਾ ਆਪਣਾ ਸੀਸ ਨਿਵਾਉਂਦੇ। ਇਹਨਾਂ ਦੋਨਾਂ ਯੋਧਿਆਂ ਨੇ ਇਹ ਦੱਸਿਆ ਕਿ ਜੇ ਸਤਿਗੁਰੂ ਨੇ ਸੱਚ, ਹੱਕ, ਇਨਸਾਫ ਦੇ ਰਸਤੇ 'ਤੇ ਤੁਰਦਿਆਂ ਆਪਣਾ ਆਪਾ ਕੁਰਬਾਨ ਕੀਤਾ ਤੇ ਫਿਰ ਗੁਰੂ ਕੇ ਸਿੱਖ ਵੀ ਆਪਣੇ ਸੰਸਾਰਿਕ ਸੁੱਖ, ਆਪਣੀ ਜ਼ਿੰਦਗੀ, ਆਪਣਾ ਕੈਰੀਅਰ, ਇਹ ਸਭ ਨੂੰ ਛੱਡ ਕੇ ਜਦੋਂ ਇਸ ਰਸਤੇ 'ਤੇ ਤੁਰਨ ਦੀ ਆਵਾਜ਼ ਪਈ ਹੈ, ਔਰ ਉਹ ਪੈਂਦੀ ਹੈ, ਉਹ ਤਾਂ ਸਦੜਾ ਸੁਣੀ ਜੈ ਭਾਈ ਜੇ ਕੋ ਬਹਿ ਅਲਾਏ। ਉਹ ਮੌਕੇ ਆਉਂਦੇ ਨੇ, ਸੱਦਾ ਹੁੰਦਾ, ਕੌਣ ਖਲੋਂਦਾ ਹੈ, ਕੌਣ ਤੁਰਦਾ। ਸੋ ਅਸੀਂ ਇਹਨਾਂ ਯੋਧਿਆਂ ਨੂੰ ਵੀ ਜਿਹੜਾ ਉਹ ਉਹਨਾਂ ਦੀ ਕੁਰਬਾਨੀ ਦੇ ਅੱਗੇ ਆਪਣਾ ਸੀਸ ਨਿਵਾਉਂਦੇ, ਔਰ ਇਹ ਇਤਿਹਾਸਕ 2 ਵੱਡੀਆਂ ਘਟਨਾਵਾਂ ਸਨ। ਔਰ ਸਪਾਂਸਰਸ਼ਿਪ ਦੇ ਹਵਾਲੇ ਨਾਲ ਜਿਵੇਂ ਸਾਡੇ ਵੀਰ ਮਹਿਤਾਬ ਸਿੰਘ, ਖੁਸ਼ਵੰਤ ਸਿੰਘ, ਜਤਿੰਦਰ ਸਿੰਘ ਢਿੱਲੋਂ ਜਿਹੜੇ ਕਲੀਵਲੈਂਡ ਓਹਾਇਓ ਵਾਸੀ ਨੇ। ਹਾਂ, ਮੈਂ ਜਦੋਂ ਓਹਾਇਓ ਵਾਲੀਆਂ ਬਹੁਤ ਸਾਰਿਆਂ ਦਾ ਜ਼ਿਕਰ ਕੀਤਾ ਤੇ ਇਸ ਨੂੰ ਮੈਂ ਓਮਿਟ ਕੀਤਾ ਸੀ ਇਸ ਲਈ ਕਿ ਵੀ ਇਹ ਤਾਂ ਸਾਡੇ ਆਪਣੇ ਪਰਿਵਾਰ ਦੇ ਮੈਂਬਰ ਨੇ। ਲੇਕਿਨ ਫਿਰ ਸਾਨੂੰ ਇਹ ਵੀ ਲੱਗਾ ਕਿ ਵੀ ਨਹੀਂ, ਕਈ ਵਾਰੀ ਪਰਿਵਾਰ ਵਾਲੇ ਕਹਿੰਦੇ ਨੇ ਜੀ ਬਾਕੀ ਸਾਰਿਆਂ ਦੇ ਗੁਣ ਗਾਇਨ ਹੋ ਗਏ, ਹਾਂ ਨਹੀਂ, ਅਸੀਂ ਇਹਨਾਂ ਦੇ ਉੱਤੇ ਮਾਣ ਕਰਦੇ ਹਾਂ। ਔਰ ਜ਼ਾਹਰ ਹੈ ਕਿ ਵੀ ਵੀਰ ਮਹਿਤਾਬ ਸਿੰਘ ਜਿਹੜੇ ਲੰਬੇ ਸਮੇਂ ਤੋਂ ਸਾਡੇ ਨਾਲ ਤੁਰੇ ਹੋਏ ਨੇ, ਹਿੱਸਾ ਨੇ ਵਰਜੀਨੀਆ ਗੁਰਦੁਆਰਾ ਸਾਹਿਬ 'ਚ ਮੁੱਖ ਤੌਰ ਦੇ ਉੱਤੇ ਜਿਹੜਾ ਉਹਨਾਂ ਦੀ ਐਕਟੀਵਿਟੀ ਰਹੀ ਹੈ, ਅੱਜ ਵੀ ਹੈ। ਇਸੇ ਤਰ੍ਹਾਂ ਉਹਨਾਂ ਦੇ ਬ੍ਰਦਰ ਖੁਸ਼ਵੰਤ ਸਿੰਘ ਔਰ ਇਹਨਾਂ ਦੇ ਬਜ਼ੁਰਗ ਪਿਤਾ ਜੀ ਜਿਹੜੇ ਖੁਦ ਬੜੇ ਇੱਕ ਸਪਿਰਿਟਡ ਗੁਰਸਿੱਖ ਸਨ। ਅਨਫੋਰਚੂਨੇਟਲੀ ਐਕਸੀਡੈਂਟ 'ਚ ਉਹਨਾਂ ਦੀ ਡੈਥ ਹੋਈ, ਔਰ ਅਦਰਵਾਈਜ਼ ਪੂਰੇ ਐਕਟਿਵ ਅਲਰਟ। ਸੋ ਅਸੀਂ ਇਹਨਾਂ ਵੀਰਾਂ ਦਾ, ਜਤਿੰਦਰ ਸਿੰਘ ਢਿੱਲੋਂ ਇਹ ਤਾਂ ਸਾਡੇ ਮੇਜ਼ਬਾਨ ਵੀ ਸਨ, ਔਰ ਉਹਨਾਂ ਦਾ ਜ਼ਿਕਰ ਅਸੀਂ ਸ਼ੁਰੂ 'ਚ ਹੀ ਕੀਤਾ ਸੀ ਜਦੋਂ ਅਸੀਂ ਵਾਪਸ ਆਏ। ਇਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਪੋਲੀਟੀਕਲ ਐਕਟੀਵਿਟੀਜ਼ ਦੇ ਵਿੱਚ ਇਹਨਾਂ ਦਿਨਾਂ 'ਚ ਕਿਉਂਕਿ
ਜਿਵੇਂ ਅਸੀਂ ਅੱਗੇ ਵੀ ਦੱਸਦੇ ਹਾਂ, ਸਾਡੇ ਪ੍ਰੋਪਰਲੀ ਇਹ ਸੂਚਨਾ ਵੀ ਚੱਲ ਰਹੀ ਹੈ। 28 ਜਨਵਰੀ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਅਮਰੀਕਾ ਦੇ ਵਿੱਚ ਪੈਣ ਜਾ ਰਹੀਆਂ ਨੇ, ਸੈਨ ਫਰਾਂਸਿਸਕੋ 'ਚ। ਅਜੇ ਜਿਹੜਾ ਵੋਟਿੰਗ ਪਲੇਸ ਹੈ ਉਸ ਨੂੰ ਤਾਂ ਨਹੀਂ ਅਨਾਊਂਸ ਕੀਤਾ ਗਿਆ, ਔਰ ਉਹਦੇ ਰੀਜ਼ਨ ਨੇ ਰਾਈਟਲੀ ਸੋ 2 ਹਫ਼ਤੇ ਪਹਿਲਾਂ ਉਹ ਦੱਸਣਗੇ। ਇੱਕ ਤਾਂ ਇੰਡੀਅਨ ਦਬਾਅ ਵੀ ਹੁੰਦਾ ਕਿਉਂਕਿ ਬਹੁਤ ਪਹਿਲਾਂ ਜਿਵੇਂ ਕੁਝ ਥਾਵਾਂ ਦੇ ਉੱਤੇ ਤਜਰਬਾ ਵੀ ਹੋਇਆ, ਸੋ ਉਹਨਾਂ ਪਾਰਟ ਵੀ ਹੁੰਦਾ। ਸੈਕੰਡਲੀ ਕਈ ਵਾਰ ਜਿਸ ਕਿਸਮ ਦਾ ਰਿਸਪੌਂਸ ਜਿਵੇਂ ਸੰਗਤਾਂ ਦਾ ਹੈ, ਉਹ ਬਿਗਰ ਸਪਾਟ ਦੇਖ ਰਹੇ ਹੋਣਗੇ ਜਿਹੜਾ ਸਭ ਨੂੰ ਸੈਂਟਰਲ ਵੀ ਹੋਏ। ਔਰ ਉਸੇ ਕੌਂਟੈਕਸਟ ਦੇ ਵਿੱਚ ਜਿਹੜੀ ਅਵੇਅਰਨੈਸ ਰੈਲੀ ਦੇ ਥੱਲੇ 6 ਜਨਵਰੀ ਦਾ ਦਿਨ, ਕਿਉਂਕਿ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਉਹਨਾਂ ਦਾ ਸ਼ਹੀਦੀ ਦਿਨ ਸੀ, ਸੋ ਇਸ ਦਿਨ ਇਹ ਕਾਰ ਰੈਲੀ ਜਿਹੜੀ ਹੈ ਉਹ ਰੱਖੀ ਗਈ ਸੀ। ਜ਼ਾਹਰ ਹੈ ਕਿ ਇੱਕ ਪਾਸੇ 2 ਕਾਰ ਰੈਲੀ ਸਾਈਮਲਟੇਨੀਅਸਲੀ ਜਿਨ੍ਹਾਂ ਦੇ ਰਾਊਟ ਡਿਫਰੈਂਟ ਸਨ। ਇੱਕ ਜਿਹੜਾ ਹੈ ਉਹ ਸਟਾਕਟਨ ਤੋਂ ਨਿਕਲ ਕੇ ਜਿਹੜਾ ਹੈ ਉਹ ਸੈਕਰਾਮੈਂਟੋ, ਜਿਹੜੀ ਕੈਲੀਫੋਰਨੀਆ ਕੈਪੀਟਲ ਹੈ, ਔਰ ਜਿਹੜੀ ਰਿਪੋਰਟਿੰਗ ਸਾਡੇ ਤੱਕ ਪਹੁੰਚੀ ਕਿਉਂਕਿ 2 ਪੋਲੀਟਿਕਸ ਪੰਜਾਬ ਔਰ ਪੰਜਾਬੀ ਰੇਡੀਓ, ਇਹਨਾਂ ਵੱਲੋਂ ਦੋਨੋਂ ਹੀ ਰੈਲੀਜ਼ ਦੀ ਅੱਡ-ਅੱਡ ਢੰਗ ਨਾਲ ਜਿਹੜੀ ਹੈ ਉਹ ਕਵਰੇਜ ਚੱਲ ਰਹੀ ਸੀ। ਮੌਸਮ ਵੀ ਬਹੁਤ ਖਰਾਬ ਸੀ, ਲੇਕਿਨ ਇਹਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੱਡੀਆਂ ਦੀ ਪਾਰਟਿਸਿਪੇਸ਼ਨ ਸੀ। ਇੱਕ ਪਾਸੇ 50 ਦੇ ਕਰੀਬ ਗੁਰਦੁਆਰਾ ਆਰਗੇਨਾਈਜੇਸ਼ਨਸ, ਕਮੇਟੀਆਂ, ਜਥੇਬੰਦੀਆਂ, ਉਹਨਾਂ ਦੇ ਸਹਿਯੋਗ ਨਾਲ, ਪਰ ਇਹਨਾਂ ਦਾ ਕੋਈ ਮਿਸ਼ਨ ਸੈਪਰੇਟ ਨਹੀਂ ਸੀ। ਇਨੀਸ਼ੀਅਲ ਜਿਹੜੀ ਇਹਦੇ ਬਾਰੇ ਐਡਵਰਟਾਈਜ਼ਮੈਂਟ ਵੀ ਸੀ, ਇਹ ਦੋਨੋਂ ਹੀ ਕਾਰ ਰੈਲੀਆਂ ਦਾ ਜ਼ਿਕਰ ਸੀ। ਔਰ ਉਹਦੇ 'ਚ ਜਿਹੜੀ ਸਟਾਕਟਨ ਤੋਂ ਸੈਕਰਾਮੈਂਟੋ ਤੱਕ ਸੀ, ਉਹਦੀ ਬਲਵਿੰਦਰਪਾਲ ਸਿੰਘ ਹੋਰਾਂ ਦੀ ਰਿਪੋਰਟਿੰਗ ਸਾਡੇ ਕੋਲ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਖਾਲਿਸਤਾਨ ਫਰੀਡਮ ਕਾਰ ਰੈਲੀ ਜਿਹਦਾ ਨਾਂ ਸੀ, ਫਰੈਜ਼ਨੋ, ਬੇਕਰਸਫੀਲਡ, ਲਾਸ ਏਂਜਲਸ, ਸੀਐਟਲ ਤੇ ਹੋਰ ਸ਼ਹਿਰਾਂ 'ਚੋਂ ਵੀ ਸਿੱਖ ਸੰਗਤਾਂ ਜਾਂ ਗੱਡੀਆਂ ਇਸ 'ਚ ਪਹੁੰਚੀਆਂ। ਔਰ ਕੈਲੀਫੋਰਨੀਆ ਗੱਤਕਾ ਤਾਲ ਦੇ ਭਾਈ ਜਸਪ੍ਰੀਤ ਸਿੰਘ, ਉਹਨਾਂ ਨੇ ਮਾਹੌਲ ਨੂੰ ਨਿੱਘਾ ਬਣਾਇਆ। ਭਾਈ ਮਹਿਲ ਸਿੰਘ ਦੇ ਕਵੀਸ਼ਰੀ ਜਥੇ ਨੇ, ਕਿਉਂਕਿ ਸਟਾਕਟਨ ਹੱਬ ਸੀ ਇਹ ਸਾਰੇ ਦੀ, ਔਰ ਇਹ ਜਿਹੜਾ ਇਸ ਤੋਂ ਬਾਅਦ ਰੈਲੀ ਲਈ ਪਹੁੰਚੀਆਂ ਕਾਰਾਂ ਸੈਕਰਾਮੈਂਟਾਂ ਨੂੰ ਚਾਲੇ ਪਾਏ। ਔਰ ਬਹੁਤ ਜ਼ਿਆਦਾ ਮੀਂਹ ਸੀ, ਕਾਫੀ ਠੰਡ ਸੀ, ਲੇਕਿਨ ਇਹਦੇ ਬਾਵਜੂਦ ਉੱਥੇ ਜਿਹੜਾ ਇਹ ਕੈਪੀਟਲ ਹਿੱਲ ਜਦੋਂ ਉੱਥੇ ਪਹੁੰਚਿਆ ਸੈਕਰਾਮੈਂਟੋ, ਸਾਰਾ ਮਾਹੌਲ ਜਿਹੜਾ ਹੈ ਸਾਰੇ ਹੀ ਬਲਾਕਾਂ 'ਚ ਕਾਰਾਂ ਸੀ, ਨਾਰੇ ਖਾਲਿਸਤਾਨ ਦੇ ਗੂੰਜਦੇ ਰਹੇ। ਔਰ ਫਰੀਵੇ 5 ਦੇ ਉੱਤੇ 15 ਤੋਂ 20 ਮੀਲ ਲੰਬੀ ਕਾਰਾਂ ਦੀ ਲੰਬੀ ਲਾਈਨ ਵੇਖੀ ਗਈ। ਔਰ ਇਹ CHP ਜਿਹੜੇ ਕੈਲੀਫੋਰਨੀਆ ਹਾਈਵੇ ਪੈਟਰੋਲ ਜਿਹਨੂੰ ਕਹਿੰਦੇ ਨੇ, ਉਹਨਾਂ ਨੇ ਝੰਡੇ ਲੱਗੀਆਂ ਕਾਰਾਂ ਦੀ ਗਿਣਤੀ ਜਿਹੜੀ ਹੈ ਉਹ 1759 ਦੱਸੀ, ਜੋ ਕਿ ਇੱਕ ਰਿਕਾਰਡ ਹੈ। ਔਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਰਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਤੇ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਹੀ ਗੁਰਦੁਆਰਾ ਸਾਹਿਬਾਨਾਂ ਤੇ ਪੰਥਕ ਜਥੇਬੰਦੀਆਂ ਦਾ ਜਿਹੜਾ ਉਹ ਧੰਨਵਾਦ ਕੀਤਾ, ਕਿਉਂਕਿ ਇਸ ਦੇ ਤਾਂ ਮੈਂ ਕੁਛ ਹੀ ਸੀਨ ਦੇਖੇ ਸੀ। ਪਰ ਜਿਹੜੀ ਮੁੱਖ ਰੈਲੀ ਦੂਸਰੇ ਪਾਸਿਓਂ ਮੈਰੀਨ ਬਰਕਲੀ ਤੋਂ ਇੰਡੀਅਨ ਕੌਂਸੂਲੇਟ ਤੱਕ ਸੀ, ਜਿਸ ਨੂੰ ਪੋਲੀਟਿਕਸ ਪੰਜਾਬ ਵੱਲੋਂ ਟੈਲੀਕਾਸਟ ਕੀਤਾ ਜਾ ਰਿਹਾ ਸੀ, ਉਸ ਦਾ ਕਾਫੀ ਹਿੱਸਾ ਮੈਨੂੰ ਦੇਖਣ ਦਾ ਮੌਕਾ ਮਿਲਿਆ। ਅਨਐਂਡਿੰਗ, ਕਿਉਂਕਿ ਤੁਸੀਂ ਦੇਖਦੇ ਹੋ ਵੀ ਇੱਕ ਪਾਸੇ ਕਿਉਂਕਿ ਜਿਨ੍ਹਾਂ ਕਾਰਾਂ ਨੇ ਰੈਲੀ 'ਚ ਹਿੱਸਾ ਲੈਣਾ ਉਹ ਪਹਿਲਾਂ ਉੱਥੇ ਖੜੀਆਂ ਹੁੰਦੀਆਂ ਨੇ, ਕਿਸੇ ਵੱਡਾ ਪਾਰਕਿੰਗ ਲਾਟ ਚਾਹੀਦਾ ਹੈ, ਉਹਦੇ 'ਚ ਫਿਰ ਉਹਦੇ 'ਤੇ ਨਿਸ਼ਾਨ ਸਾਹਿਬ ਲਾਏ ਜਾਂਦੇ ਨੇ, ਖਾਲਿਸਤਾਨ ਦੇ ਝੰਡੇ ਲਾਏ ਜਾਂਦੇ ਨੇ, ਕਈ ਵਾਰੀ 2-2, 3-3, ਔਰ ਬੜੇ ਖੂਬਸੂਰਤ ਜਿਹੜੇ ਨੇ ਵੱਡੇ ਟਰੱਕਾਂ ਨੂੰ ਸ਼ਿੰਗਾਰਿਆ ਗਿਆ ਸੀ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ ਤਸਵੀਰਾਂ ਦੇ ਨਾਲ। ਔਰ ਜਿਉਂ-ਜਿਉਂ ਉਹ ਗੱਡੀਆਂ ਨਿਕਲਦੀਆਂ ਗਈਆਂ, ਇੰਨਾ ਤੇਜ਼ ਮੀਂਹ ਪੈ ਰਿਹਾ ਸੀ, ਔਰ ਮੈਂ ਅੰਦਾਜ਼ਾ ਲਾ ਰਿਹਾ ਸੀ, ਮੈਂ ਕਿਹਾ ਇਹ ਇਸ ਕੌਮ ਨੂੰ ਕੌਣ ਜਿਹੜਾ ਉਹ ਹਰਾ ਸਕਦਾ ਹੈ, ਕੌਣ ਇਹਨਾਂ ਨੇ ਹਿੰਦੂ ਤਵੀਆਂ ਨੇ ਕਿਵੇਂ ਸੋਚ ਲਿਆ ਕਿ ਭਾਈ ਇਹ ਸਿੱਖਾਂ ਨੂੰ ਜਿਹੜਾ ਇਹਨਾਂ ਦੇ ਗੋਡੇ ਲਵਾਉਣਗੇ, ਇਹਨਾਂ ਤੋਂ ਮਾਫੀ ਮੰਗਵਾਉਣਗੇ, ਇਹਨਾਂ ਤੋਂ ਨੂੰ ਜਿਹੜਾ ਉਹ ਕਮਜ਼ੋਰ ਕਰਨਗੇ। ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਗੱਡੀਆਂ, ਮੇਰਾ ਖਿਆਲ ਲਗਾਤਾਰ 25-30 ਮਿੰਟ ਕਾਰਾਂ ਜਿਹੜੀਆਂ ਗੱਡੀਆਂ ਨੇ ਕ੍ਰਾਸ ਕਰਦੀਆਂ ਰਹੀਆਂ ਦੋਵੇਂ ਪਾਸਿਓਂ। ਔਰ ਫਿਰ ਇਸ ਰੈਲੀ ਦੀ ਜਿਹੜੀ ਹੈ ਖਾਸੀਅਤ ਇਹ ਸੀ ਵੀ ਇਹਨਾਂ ਨੇ ਆਪਣਾ ਫਾਈਨਲ ਮੁਕਾਮ ਇੰਡੀਅਨ ਕੌਂਸਲ ਜਨਰਲ ਦੇ ਬਾਹਰ ਜਾ ਕੇ ਜਿਹੜਾ ਉੱਥੇ ਉਹਨਾਂ ਨੇ ਕੀਤਾ, ਔਰ ਉੱਥੇ ਰੈਲੀ ਵੀ ਕੀਤੀ, ਸਪੀਚਸ ਵੀ ਬੜੀਆਂ ਜ਼ਬਰਦਸਤ ਸੀ, ਪ੍ਰੈਜੈਂਟੇਸ਼ਨ ਹਰ ਪੱਖ ਤੋਂ।
ਔਰ ਇਹ ਬੜਾ ਸਟਰੋਂਗ ਮੈਸੇਜ ਸੀ। ਹਾਲਾਂ ਮੈਂ ਦੇਖ ਰਿਹਾ ਸੀ ਵੀ ਅੱਗੇ ਇੰਡੀਅਨ ਮੀਡੀਆ ਚੀਕਾਂ ਮਾਰਦਾ ਹੈ ਕਿ ਇੱਕ ਅੱਧੇ ਮੀਡੀਆ ਨੂੰ ਛੱਡ ਕੇ ਉਹਨਾਂ ਦੇ ਜਿਨ੍ਹਾਂ ਨੇ ਕਿਹਾ ਜੀ ਕਿ ਦੇ ਬਲੌਕਡ ਦਾ ਇੰਡੀਅਨ ਕੌਂਸੂਲੇਟ ਐਂਡ ਦਾ ਸੇਮ ਔਰ ਅਸੈਸਿਨਸ ਆਫ ਇੰਦਰਾ ਗਾਂਧੀ ਦੇਅਰ ਪਿਕਚਰਸ ਵਰ ਪਲੇਡ ਐਂਡ ਆਲ। ਪਰ ਇਸ ਵਾਰ ਜਿਵੇਂ ਉਹ ਹਿੰਦੂ ਤਵੀਆਂ ਦੇ ਦੋ ਹੀ ਤਰੀਕੇ ਹੁੰਦੇ ਨੇ, ਜੇ ਤਾਂ ਉਹਨਾਂ ਦੇ ਕੋਲ ਕੁਛ ਨਾ ਕੁਛ ਆਏ, ਕਿਉਂਕਿ ਜਦੋਂ ਇਹਨਾਂ ਦੀ ਸਟੇਜ ਚੱਲ ਰਹੀ ਸੀ ਕੌਂਸੂਲੇਟ ਦੇ ਸਾਹਮਣੇ ਤੇ ਇਹ ਸਟੇਜ ਤੋਂ ਹੀ ਕਿਹਾ ਗਿਆ ਕਿ ਅੰਦਰੋਂ ਕੌਂਸੂਲੇਟ ਵੱਲੋਂ ਉਹਨਾਂ ਦੇ ਬੰਦਿਆਂ ਵੱਲੋਂ ਆਂਡੇ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਨੇ ਜਿਹੜਾ ਨੌਜਵਾਨਾਂ ਨੇ ਰਿਸਟ੍ਰੇਨ ਰੱਖਿਆ। ਵੱਡੀ ਗਿਣਤੀ 'ਚ ਸਿੱਖ ਨੌਜਵਾਨ ਇਹਦਾ ਹਿੱਸਾ ਸੀ, ਸੋ ਉਹਨਾਂ ਵੱਲੋਂ ਪ੍ਰੋਵੋਕੇਸ਼ਨ ਪੂਰੀ ਸੀ। ਪਰ ਕਿਉਂਕਿ ਇਧਰ ਪੂਰਾ ਰਿਸਟ੍ਰੇਨ ਸੀ, ਸੋ ਅਦਰਵਾਈਜ਼ ਤਾਂ ਉਹਨਾਂ ਨੇ ਇਹਨੂੰ ਅਟੈਕ ਬਣਾ ਦੇਣਾ ਸੀ। ਸੋ ਇਹਨਾਂ ਨੂੰ ਹੋਰ ਕੁਝ ਜਦੋਂ ਨਜ਼ਰ ਨਾ ਆਏ ਔਰ ਇੱਕ ਸਕਸੈਸ ਨਜ਼ਰ ਆ ਰਹੀ ਹੋਏ ਕਿਸੇ ਇਵੈਂਟ ਦੀ, ਫਿਰ ਹੁੰਦਾ ਵੀ ਗੋਲ ਕਰ ਦਿਓ ਤੁਸੀਂ, ਖਬਰਾਂ ਜੋ ਗਾਇਬ ਕਰ ਦਿਓ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਆਪਣੇ ਆਪ ਦੇ ਵਿੱਚ ਬਹੁਤ ਕਾਮਯਾਬ ਇਵੈਂਟ ਰਹੀ। ਔਰ ਜਿਵੇਂ ਸਟੇਜ ਤੋਂ ਦੱਸਿਆ ਗਿਆ ਕੌਂਸੂਲੇਟ ਦੇ ਬਾਹਰ ਕਿ 26 ਜਨਵਰੀ ਨੂੰ ਅਗੇਨ ਜਿਹੜਾ ਉਸ ਦਾ ਜਿਹੜਾ ਪ੍ਰੋਟੈਸਟ ਹੋਏਗਾ ਇੰਡੀਅਨ ਕੌਂਸੂਲੇਟ ਦੇ ਬਾਹਰ। ਅਸੀਂ ਅਪੀਲ ਵੀ ਕਰਾਂਗੇ ਕਿ ਵੱਡੀ ਗਿਣਤੀ 'ਚ ਇਸ 'ਚ ਸ਼ਮੂਲੀਅਤ ਕਰੋ। 28 ਜਨਵਰੀ ਨੂੰ ਵੋਟਾਂ ਹੋਣਗੀਆਂ। ਅਸੀਂ ਲਗਾਤਾਰਤਾ ਨਾਲ ਇਹ ਆਪਣੀਆਂ ਜਿੱਥੇ ਵੀ ਸਾਡੀਆਂ ਪ੍ਰੈਜੈਂਟੇਸ਼ਨਸ ਵੀ ਹੁੰਦੀਆਂ ਉਹਨਾਂ 'ਚ ਵੀ ਅਸੀਂ ਜ਼ਿਕਰ ਕਰਦੇ ਕਿ ਭਾਈ ਵੱਡੀ ਗਿਣਤੀ ਦੇ ਵਿੱਚ ਵੋਟਾਂ ਦੇ ਵਿੱਚ ਵੀ ਪਾਰਟਿਸਿਪੇਸ਼ਨ ਕਰੋ। ਔਰ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਅਜੇ ਉਸ ਦਿਨ ਤੱਕ ਪਹੁੰਚਦੇ ਆ ਇੰਡੀਅਨ ਏਜੰਸੀਆਂ ਨੇ ਕੋਈ ਨਾ ਕੋਈ ਸ਼ਰਾਰਤ, ਇੱਕ ਤਾਂ ਗ੍ਰੈਫਿਟੀ ਦੀ ਕਰ ਹੀ ਰਹੇ ਨੇ। ਪਹਿਲਾਂ ਇੱਕ ਮੰਦਰ ਨਾਲ ਜੋੜਿਆ ਸੀ, ਫਿਰ ਹੁਣ ਕਿਸੇ ਹੋਰ ਨਾਲ ਜੋੜਤਾ ਕਿ ਜੀ ਉਹਦੀ ਕੰਧ ਦੇ ਬਾਹਰ ਇਹ ਲਿਖ ਦਿੱਤਾ ਹੈ ਜੀ ਔਰ ਹਿੰਦੂ ਫਾਊਂਡੇਸ਼ਨ ਅਮਰੀਕਾ ਤੇ ਫਲਾਣਾ ਬਿਆਨਬਾਜ਼ੀਆਂ ਔਰ ਇਹ ਉਹ ਚੱਲ ਰਿਹਾ। ਸੋ ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ ਕਿਸੇ ਕਿਸਮ ਦੀ ਵੀ ਭੜਕਾਟ 'ਚ ਨਹੀਂ ਆਉਣਾ, ਪੀਸਫੁਲੀ, ਕਿਉਂਕਿ ਇਸ ਵੇਲੇ ਇਹੀ ਇੱਕ ਸਾਡਾ ਤਰੀਕਾ ਹੈ ਖਾਲਿਸਤਾਨ ਰੈਫਰੈਂਡਮ ਰਾਹੀਂ ਜਿਹੜੀ ਵਿਲ ਆਫ ਦਾ ਸਿੱਖ ਨੇਸ਼ਨ ਹੈ ਡਾਇਸਪੋਰਾ ਦੀ, ਉਹ ਕਨਵੇ ਹੋ ਰਹੀ ਹੈ ਔਰ ਇੰਡੀਅਨਸ ਇਸ ਨੂੰ ਸਾਬੋਤਾਜ ਕਰਨਾ ਚਾਹੁੰਦੇ ਨੇ। ਸੋ ਇਸ ਕਿਸਮ ਦੇ ਐਲੀਮੈਂਟਸ ਤੋਂ ਖਬਰਦਾਰ ਹੋਣ ਦੀ ਲੋੜ ਹੈ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇਣ ਲਈ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।